सिख और दलित का एंगल बनाया जाता आ तो एक गल जरूर ध्यानयोग रखियो भी जे वो तोड़न वाला एक पगड़ीधारी सी तो उन्होंने फड़न वाले भी पगड़ीधारी सीगे। नैशनल हैरीटेज के अधीन जी जवाबदेही बनती है वो भारतीय जनता पार्टी की बनती है, सेंटर च गौरमेंट उन्होंने आ, उन्होंने ये गल सोच के करनी चाहिए। बाद उन्होंने वो वीडियोस डिलीट भी करवा दी है। इतने जी किसानों की तो मजदूरों की एक सांझ रही आ, शेड्यूल कास्ट वर्ग जो मजदूर वर्ग आ और किसानी भाईचारा जोड़ा उन्होंने नाल असीं हमेशा खड़े हुए हैं। देखो शेड्यूल कास्टां दे साडे जिन्ने भी विआह कारज हुंदे आ गुरु ग्रंथ साहब दे नाल हुंदे आ, ठीक है। जिन्ने साडे भोग भरे जांदे मरियां तो जम्मण तो लैके मरण तक सारे संस्कार जिन्ने भी कीते जांदे हैगे आ वो सारे गुरु ग्रंथ साहब नाल कीते जांदे आ। साडी सांझ हैगी आ, गुरु ग्रंथ साहब इन्हां दा कल्लियां दा थोड़ी आ, कोई गुरुआं दे सिद्धांतां दी गल करदे आ। गुरुआं ने कदे नहीं किहा सी भी वंड पाओ, उन्होंने हमेशा सरबत दे भले की गल करदी। अरदास दे विच भी तुसीं देख लो, नानक नाम चढ़दी कला तेरे भाणे सरबत दा भला। ते इहो ਜਿਹੇ लोग मन डर के अट के कह दिंदे आ जी असीं नहीं भारत दे संविधान नूं मनदे। पासपोर्ट पाड़ देवे अपना, हो अपना आधार कार्ड पाड़ देवे। जाना है जी कनेडा भी जाना, इन्होंने अमेरिका भी जाना, बिजनेस भी चलाने आ, अपने न्याणे सेव करने, दूजे के न्याणे नूं इस अग दे विच झोकना आ। ये गुरु नानक देव जी ने भी कहा कि मानस की जात एक है पहचान वो, इस नूं सारे ही इस पंजाब दे वासी मनदे ने ते पंजाब दी भाईचारक सांझ नूं ये मनुखता नूं दिल दे विच वसा के बैठे ने। ये कदे भी शरारती अंसर 100 साल पहला भी लाए आ ते होर भी सैकड़े साल ला लैण, वो इस भाईचारक सांझ नूं आप पंजाब दे प्यार नूं वो नहीं तोड़ सकते। बीते दिन अमृतसर दे विच बाबा साहब दे बुੱਤ ਦਾ अपमान ਹੁੰਦਾ ਹੈ, ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਭਾਈਚਾਰੇ ਦੇ ਵਿੱਚ ਜਿੱਥੇ ਰੋਸ ਹੈ ਤੇ ਉੱਥੇ ਹੀ ਅੱਜ ਦੁਆਬੇ ਜਿਹੜਾ ਬੈਲਟ ਹੈ ਉਸ ਦਾ ਵੱਡਾ ਏਰੀਆ ਬੰਦ ਹੈ। ਤੇ ਇਸੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਬਾਈ ਹੁਣਾਂ ਦੇ ਨਾਲ, ਸਟੂਡੈਂਟ ਜਥੇਬੰਦੀ ਤੋਂ ਆਉਂਦੇ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਹੈ ਇਹਨੂੰ ਕਿਵੇਂ ਦੇਖਦੇ ਨੇ। ਬਾਈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜੀ ਘਟਨਾ ਵਾਪਰੀ ਆ ਉਹਨੂੰ ਬਹੁਤ ਐਂਗਲਾਂ ਨਾਲ ਦੇਖਿਆ ਜਾ ਰਿਹਾ, ਬਹੁਤ ਸਾਰੇ ਪ੍ਰਤੀਕਰਮ ਪੋਲੀਟੀਸ਼ੀਅਨਾਂ ਦੇ ਵੀ ਆਮ ਲੋਕਾਂ ਦੇ ਵੀ ਆ ਰਹੇ ਨੇ, ਪਰ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੇ? ਦੇਖੋ ਮੈਂ ਇਸ ਜਿਹੜੀ ਵਕਤव्य ਹੋਇਆ ਆ ਅਸੀਂ ਇਹਨੂੰ ਇੱਕੋ ਹੀ ਚੀਜ਼ ਨਾਲ ਦੇਖਦੇ ਵੀ ਤਿੰਨ ਘਟਨਾਵਾਂ ਦਾ ਇਹ ਸੁਮੇਲ ਬਣ ਗਿਆ ਆ। ਸਭ ਤੋਂ ਪਹਿਲਾਂ ਤਾਂ ਅਮਿਤ ਸ਼ਾਹ ਦਾ ਬਿਆਨ, ਉਹ ਜਿਹੜਾ ਰੋਸ ਦਾ ਵਿਸ਼ਾ ਨਾ ਤਿੰਨ ਘਟਨਾਵਾਂ ਨੂੰ ਲੈ ਕੇ ਆ ਮੇਨ ਆ। ਜੋ ਕੱਲ ਬੰਦ ਦਾ ਐਲਾਨ ਹੋਇਆ ਉਹਦੇ ਵਿੱਚ ਵੀ ਅਸੀਂ ਤਿੰਨੇ ਘਟਨਾਵਾਂ ਦਾ ਜ਼ਿਕਰ ਕੀਤਾ ਵੀ ਪਹਿਲਾਂ ਤਾਂ ਅਮਿਤ ਸ਼ਾਹ ਜੋ ਬਿਆਨ ਦਿੰਦਾ ਹੈ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੂੰ ਜਿਹੜੀ ਵਧੇਰੇ ਧਰ ਦੁਨੀਆ ਹੈ ਆਪਣਾ ਪ੍ਰਮਾਤਮਾ ਆਪਣਾ ਰੱਬ ਮੰਨਦੀ ਆ, ਕਿਉਂਕਿ ਉਹਨਾਂ ਦੇ ਲਈ ਜੋ ਅੱਜ ਲੋਕ ਪ੍ਰਮਾਤਮਾ ਤੋਂ ਉਮੀਦ ਰੱਖਦੇ, ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਬਹੁਤ ਲੋਕਾਂ ਦੇ ਲਈ, ਕਰੋੜਾਂ ਲੋਕਾਂ ਦੇ ਲਈ ਉਹ ਕੰਮ ਕੀਤਾ। ਦੂਜੀ ਘਟਨਾ ਹੁੰਦੀ ਹੈ 25 ਜਨਵਰੀ 2025 ਨੂੰ ਜਲੰਧਰ ਦੇ ਵਿੱਚ, ਜਿੱਥੇ ਕੁਝ ਲੋਕ ਜਿਹੜੇ ਕਹਿੰਦੇ ਆ ਵੀ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ। ਚਲੋ ਕਿਸੇ ਦਾ ਅਵਿਸ਼ਵਾਸ ਹੋ ਸਕਦਾ ਹੈ, ਕੁਝ ਚੀਜ਼ਾਂ ਨਹੀਂ ਪਸੰਦ ਹੁੰਦੀਆਂ ਕਿਸੇ ਨੂੰ, ਪਰ ਉਹ ਸੰਵਿਧਾਨ ਵਿਰੋਧੀ ਨਾਅਰੇ ਲਾਉਂਦੇ ਆ, ਅੰਬੇਡਕਰ ਮੁਰਦਾਬਾਦ ਦੇ ਨਾਅਰੇ ਲਾਉਂਦੇ ਆ ਔਰ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਵਿੱਚ ਉਹਨੂੰ ਮੂਰਤੀ ਨੂੰ ਤੋੜਨ ਦੇ ਨਾਲ ਤਰੀਕੇ ਨਾਲ, ਅਸੈਸੀਨੇਟ ਕਰਨ ਦੇ ਤਰੀਕੇ ਦੇ ਨਾਲ ਜਿਹੜਾ ਆ ਅੰਦਰ ਘੁਸਦੇ ਆ। ਸੋ ਉਹਨਾਂ ਦਾ ਇਹ ਘੁਸਣਾ, ਉੱਥੇ ਪੁਲਿਸ ਨੇ ਮੁਸਤੈਦੀ ਦਿਖਾਈ, ਉਹਨਾਂ ਨੂੰ ਰੋਕਿਆ। ਬਾਈ ਨੇਮ ਇੱਕ ਬੰਦਾ ਆ ਪਰਮਜੀਤ ਸਿੰਘ ਮੰਡ ਆਪਣੇ ਆਪ ਨੂੰ ਕਹਿੰਦਾ, ਉਹਨੇ ਐਲਾਨ ਕੀਤਾ, ਕਹਿੰਦਾ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਕ੍ਰਾਸ ਮਾਰ ਰਿਹਾ ਸੰਵਿਧਾਨ ਦੇ ਉੱਤੇ, ਬਾਬਾ ਸਾਹਿਬ ਅੰਬੇਡਕਰ ਮੁਰਦਾਬਾਦ ਦੇ ਨਾਅਰੇ ਲਾਉਣ ਡਿਆ ਆ, ਸੰਵਿਧਾਨ ਮੁਰਦਾਬਾਦ ਦੇ ਨਾਅਰੇ ਲਾਉਣ ਡਿਆ ਆ। ਤੇ ਦੂਜੀ ਘਟਨਾ ਇਹ ਹੋ ਜਾਂਦੀ ਆ। ਸੋ ਤੀਜੀ ਘਟਨਾ ਇੱਕ ਜਿਹੜੀ ਹੁੰਦੀ ਆ ਅੰਮ੍ਰਿਤਸਰ ਦੇ ਵਿੱਚ 26 ਜਨਵਰੀ, ਜਿਸ ਦਿਨ ਪੂਰਾ ਦੇਸ਼ ਜਿਹੜਾ ਹਰਸ਼ੋ ਉਲਾਸ ਦੇ ਵਿੱਚ ਸੀਗਾ। ਉਸ ਦਿਨ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ। ਸੋ ਸਾਰੇ ਦੇਸ਼ ਵਾਸੀ ਉਹਨੂੰ ਮਨਾ ਰਹੇ ਸੀ ਖੁਸ਼ੀਆਂ ਦੇ ਵਿੱਚ। ਇੱਕ ਕੋਈ ਸਿਰਫਰਿਆ ਨੌਜਵਾਨ ਆਉਂਦਾ ਆ, ਉਹ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਉੱਤੇ ਥੋੜੇ ਮਾਰਨ ਲੱਗ ਪੈਂਦਾ ਆ ਤੇ ਥੱਲੇ ਸੰਵਿਧਾਨ ਨੂੰ ਅੱਗ ਲਗਾ ਦਿੰਦਾ ਆ। ਤੇ ਤੀਜੀ ਘਟਨਾ ਇਹ ਬਣ ਜਾਂਦੀ ਆ। ਇਹ ਘਟਨਾਵਾਂ ਕਿਤੇ ਨਾ ਕਿਤੇ ਇੱਕ ਸੋਝੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਹੀਆਂ ਆ, ਇੱਕ ਵੱਡੇ ਭਾਈਚਾਰੇ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਸੋ ਸਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਜਿੱਦਾਂ ਪਹਿਲਾਂ ਅਛੂਤਾਂ ਵਾਂਗ ਵਿਵਹਾਰ ਕੀਤਾ ਜਾਂਦਾ ਸੀ, ਅੱਜ ਵੀ ਕੁਝ ਲੋਕ ਉਹੀ ਵਿਵਹਾਰ ਕਰਨ ਦੀ ਜਿਹੜੀ ਨੀਤੀ ਬਣਾ ਰਹੇ ਆ। ਸੋ ਅੱਜ ਤੁਸੀਂ ਦੇਖ ਰਹੇ ਆ ਵੀ ਅੱਜ ਜਲੰਧਰ, ਲੁਧਿਆਣਾ, ਫਗਵਾੜਾ ਤੇ ਹੁਸ਼ਿਆਰਪੁਰ 4 ਥਾਵਾਂ ਨੂੰ ਜਿਹੜਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਆ। ਕੱਲ ਪੂਰਾ ਅੰਮ੍ਰਿਤਸਰ ਬੰਦ ਰਿਹਾ, ਮੁਕੰਮਲ ਬੰਦ ਸੀ। ਉਹ ਅੱਜ ਵੀ ਜਿਹੜਾ ਹੈ ਇਹ ਬੰਦ ਕਰਨ ਦੀ ਦਿੱਤੀ ਗਈ ਆ, ਜਿੱਥੇ ਜ਼ਿੰਮੇਵਾਰੀਆਂ ਲੱਗੀਆਂ ਅੱਜ ਤੁਸੀਂ ਦੇਖ ਸਕਦੇ ਆ ਪੂਰਾ ਜਿਹੜਾ ਆ ਬੰਦ ਆ। ਹਾਂ, ਐਮਰਜੈਂਸੀ ਸਭਾਵਾਂ, ਜਿਹੜੇ 에ਅਰਪੋਰਟ ਤੇ ਜਾਣ ਵਾਲੇ ਲੋਕ, ਪੈਟਰੋਲ ਪੰਪ ਤੇ ਮੈਡੀਕਲ ਸੁਵਿਧਾਵਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ, ਉਹ ਆ ਸਕਦੇ ਆ ਔਰ ਆ ਵੀ ਰਹੇ ਹੈਗੇ ਆ। ਬਾਕੀ ਹਰੇਕ ਜਿਹੜੀ ਆ ਪੱਧਰ ਦੇ ਉੱਤੇ ਸਾਡੀ ਜਿਹੜੀ ਆ ਰੁਕਾਵਟ ਹੈਗੀ ਆ ਉਹ ਅਸੀਂ ਰੋਕਿਆ ਹੋਇਆ ਆ। ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਇਹ ਕਹੇ ਵੀ ਜਿਨ੍ਹਾਂ ਦੇ ਪੇਪਰ ਪੱਕੇ ਚੱਲ ਰਹੇ ਆ ਉਹ ਕਲਾਸਾਂ ਜਿਹੜੀਆਂ ਆਉਣਗੀਆਂ, ਬਾਕੀ ਨੂੰ ਛੁੱਟੀ ਕਰ ਦਿੱਤੀ ਜਾਵੇ। ਔਰ ਸਾਰੇ ਸਕੂਲਾਂ ਕਾਲਜਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਹੈਗਾ ਆ। ਬਾਕੀ ਜਿਹੜੇ ਨਹੀਂ ਮੰਨ ਰਹੇ ਉਹਨਾਂ ਨੂੰ ਅਸੀਂ ਫਿਰ ਥੋੜਾ ਜਿਹਾ ਆਪਣੇ ਤਰੀਕੇ ਨਾਲ ਸਮਝਾ ਕੇ ਉਹਨਾਂ ਨੂੰ ਮਨਾ ਵੀ ਰਹੇ ਹਾਂ। ਕਮਿਊਨਲ ਐਂਗਲ ਨੂੰ ਕਿਵੇਂ ਵੇਖਦੇ ਹੋ? ਜਿਵੇਂ ਹੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਵਿਜੇ ਸਾਂਪਲਾ ਦਾ ਇੱਕ ਬਿਆਨ ਆ ਜਾਂਦਾ ਹੈ, ਜਿਹਨੂੰ ਐਂ ਦੇਖਿਆ ਜਾ ਰਿਹਾ ਕਿ ਉਹਨੇ ਨਫ਼ਰਤੀ ਭਾਵਨਾ ਦੇ ਨਾਲ
ਐਸਜੀਪੀਸੀ ਜਾਂ ਸਿੱਖ ਜਥੇਬੰਦੀ ਨੂੰ, ਜਥੇਦਾਰ ਸਾਹਿਬ ਨੂੰ ਇੱਕ ਕਟਹਿਰੇ 'ਚ ਖੜਾ ਕਰ ਦਿੱਤਾ ਕਿ ਤੁਸੀਂ ਜਵਾਬ ਦਿਓ, ਕਿਉਂਕਿ ਪਰਿਸਰ ਦੇ ਵਿੱਚ ਹੋਇਆ। ਇਹ ਕਹਿੰਦੇ ਨੇ ਕਮਿਊਨਲ ਤਰੀਕੇ ਦੇ ਨਾਲ ਇਸ ਨੂੰ ਜਿੱਦਾਂ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਗਈ। ਤੁਹਾਨੂੰ ਕੀ ਲੱਗਦਾ ਇਹ ਕਮਿਊਨਲ ਵਾਇਲੈਂਸ ਦੇ ਅੰਡਰ ਆਉਂਦਾ ਹੈ ਜਾਂ ਕਿਵੇਂ ਲੱਗਦਾ ਤੁਹਾਨੂੰ? ਮੇਰੇ ਹਿਸਾਬ ਦੇ ਨਾਲ ਜਿਹੜਾ ਦਰਬਾਰ ਸਾਹਿਬ ਦਾ ਏਰੀਆ ਨਾ ਉਹ ਹੈਗਾ ਆ ਕੋਰੀਡੋਰ, ਠੀਕ ਹੈ ਜੀ। ਉਹ ਆਉਂਦਾ ਆ ਨੈਸ਼ਨਲ ਹੈਰੀਟੇਜ ਦੇ ਅਧੀਨ। ਨੈਸ਼ਨਲ ਹੈਰੀਟੇਜ ਦੇ ਅਧੀਨ ਜਿਹੜੀ ਜਵਾਬਦੇਹੀ ਬਣਦੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬਣਦੀ ਹੈ, ਸੈਂਟਰ 'ਚ ਗਵਰਨਮੈਂਟ ਉਹਨਾਂ ਦੀ ਆ। ਉਹਨਾਂ ਨੂੰ ਇਹ ਗੱਲ ਸੋਚ ਕੇ ਕਰਨੀ ਚਾਹੀਦੀ। ਬਾਅਦ 'ਚ ਉਹਨਾਂ ਨੇ ਉਹ ਵੀਡੀਓਜ਼ ਡਿਲੀਟ ਵੀ ਕਰਵਾ ਦਿੱਤੀਆਂ ਹੈਗੀਆਂ ਆ, ਠੀਕ ਹੈ। ਜਾਂ ਤਾਂ ਆਪਣੇ ਸਟੈਂਡ ਤੇ ਸਪਸ਼ਟ ਰਹਿੰਦੇ। ਸੋ ਸਾਂਪਲਾ ਸਾਹਿਬ ਨੂੰ ਸ਼ਾਇਦ ਇਹ ਜਾਣਕਾਰੀ ਹੈ ਨਹੀਂ ਸੀਗੀ। ਬਾਅਦ 'ਚ ਫਿਰ ਉੱਪਰ ਉਹਨਾਂ ਦੇ ਡੰਡਾ ਚੜਿਆ, ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਸ਼ਾਇਦ ਇਹ ਗਲਤ ਬਿਆਨਬਾਜ਼ੀ ਕਰ ਗਿਆ ਆ। ਫਿਰ ਉਹਨਾਂ ਨੇ ਆਪਣੇ ਆਪ ਨੂੰ ਵਿਡਰਾਅ ਵੀ ਕੀਤਾ ਹੈਗਾ ਆ। ਐ ਨਹੀਂ ਲੱਗਦਾ ਕਿ ਉਹ ਚਾਹੁੰਦੇ ਹੀ ਇਹ ਸੀ ਕਿ ਕਮਿਊਨਲ ਭਾਵਨਾ ਭੜ ਕੇ ਜਿੱਦਾਂ ਜੱਟ ਵਰਸਸ ਐਸਸੀ ਬਣਾ ਦਿੱਤਾ ਜਾਂਦਾ ਹੈ, ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਜਿੱਦਾਂ ਪਿੱਛੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਐਸਸੀ ਭਾਈਚਾਰੇ ਨੂੰ ਕਿਸਾਨਾਂ ਦੇ ਖਿਲਾਫ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਸੀ ਕਲੈਸ਼ ਜਿਹੜਾ ਪੰਜਾਬ 'ਚ ਕਦੀ ਵੀ ਨਹੀਂ ਬਣਿਆ, ਨਾ ਹੀ ਬਣਨ ਦੀ ਉਮੀਦ ਹੈ, ਤਾਂ ਬਣ ਸਕਦਾ ਹੈ ਨਹੀਂ। ਉਹ ਇਹਨਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਬਿਲਕੁਲ ਕਾਮਯਾਬ ਨਹੀਂ ਹੋਣਗੀਆਂ, ਕਿਉਂਕਿ ਦੇਖੋ ਇੱਥੇ ਜਿਹੜੀ ਆ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਇੱਕ ਸਾਂਝ ਰਹੀ ਆ। ਸ਼ਡਿਊਲ ਕਾਸਟ ਵਰਗ ਜਿਹੜਾ ਹੈ ਮਜ਼ਦੂਰ ਵਰਗ ਆ, ਔਰ ਕਿਸਾਨੀ ਭਾਈਚਾਰਾ ਜਿਹੜਾ ਆ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਹੋਏ ਆ। ਅੱਜ ਵੀ ਤੁਸੀਂ ਦੇਖੋਗੇ, ਚਾਹੇ ਬਾਰਡਰਾਂ ਦੇ ਉੱਤੇ ਜਾ ਕੇ ਹੁਣ ਵੀ ਦੇਖ ਲਓ, ਸ਼ਡਿਊਲ ਕਾਸਟ ਭਾਈਚਾਰਾ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਆ। ਪਰ ਇੱਕ ਗੱਲ ਆ ਵੀ ਜਿਹੜਾ ਵੀ ਬੰਦਾ ਇਹੋ ਜਿਹੇ ਐਂਗਲ ਬਣਾਉਣਾ ਚਾਹੁੰਦਾ ਆ, ਉਹ ਚਾਹੇ ਦੂਜੀ ਧਿਰ ਵਾਲੇ ਪਾਸੇ ਹੋਣ ਤੇ ਚਾਹੇ ਇਧਰੋਂ ਜਿਹੜੇ ਲੀਡਰ ਸਾਹਿਬਾਨ ਹੋਣ, ਇਹਨਾਂ ਨੂੰ ਤਾਂ ਇੱਕੋ ਹੀ ਚੇਤਾਵਨੀ ਹੈ ਵੀ ਆਪਣੇ ਵਿੱਚ ਸੁਧਾਰ ਕਰੋ। ਐਵੇਂ ਕਮਿਊਨਿਟੀ, ਕਿਉਂਕਿ ਨਾ ਅੱਗ ਲਗਾਉਣੀ ਬਹੁਤ ਸੌਖੀ ਹੁੰਦੀ ਆ, ਇਹ ਭੜਕਦੀ ਫਿਰ ਬਹੁਤ ਹੱਦ ਤੱਕ ਵੱਧ ਜਾਂਦੀ ਆ। ਔਰ ਮੈਂ ਇੱਕ ਗੱਲ ਦੇਖੀ ਹੈ ਵੀ ਅਮਿਤ ਸ਼ਾਹ ਦਾ ਬਿਆਨ ਜਿਹੜਾ ਆ ਉਹਦੇ ਤੇ ਵਿਜੇ ਸਾਂਪਲਾ ਜੀ ਦਾ ਕੋਈ ਬਿਆਨ ਨਹੀਂ ਆਉਂਦਾ ਹੈਗਾ, ਇਹਦੇ ਤੇ ਬਿਆਨ ਆ ਜਾਂਦਾ ਆ। ਦੂਸਰੀ ਗੱਲ ਆ, ਜੇ ਇੱਕ ਇਹਨੂੰ ਸਿੱਖ ਔਰ ਦਲਿਤ ਦਾ ਐਂਗਲ ਬਣਾਇਆ ਜਾਂਦਾ ਆ ਤਾਂ ਇੱਕ ਗੱਲ ਜ਼ਰੂਰ ਧਿਆਨਯੋਗ ਰੱਖਿਓ ਵੀ ਜੇ ਉਹ ਤੋੜਨ ਵਾਲਾ ਇੱਕ ਪਗੜੀ ਧਾਰੀ ਸੀ ਤਾਂ ਉਹਨੂੰ ਫੜਨ ਵਾਲੇ ਵੀ ਪਗੜੀ ਧਾਰੀ ਸੀਗੇ। ਇਹੋ ਜਿਹੀ ਆਪਾਂ ਨੂੰ ਗੱਲ ਨਹੀਂ ਭੁੱਲਣੀ ਚਾਹੀਦੀ ਹੈਗੀ। ਪਰ ਹਾਂ, ਜੇਕਰ ਇੱਥੇ ਜਿਹੜੇ ਲੋਕ ਨਾਰੇ ਲਗਾ ਕੇ ਗਏ ਜਲੰਧਰ ਦੇ ਵਿੱਚ ਭਾਰਤੀ ਸੰਵਿਧਾਨ ਮੁਰਦਾਬਾਦ ਦੇ, ਮੈਂ ਉਹਨਾਂ ਨੂੰ ਸਿੱਖ ਹੀ ਨਹੀਂ ਮੰਨਦਾ, ਕਿਉਂਕਿ ਸਿੱਖੀ ਦਾ ਸਿਧਾਂਤ ਜਿਹੜਾ ਆ, ਹੁਣ ਦੇਖੋ ਸ਼ਡਿਊਲ ਕਾਸਟਾਂ ਦੇ ਸਾਡੇ ਜਿੰਨੇ ਵੀ ਵਿਆਹ ਕਾਰਜ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦੇ ਆ, ਠੀਕ ਹੈ। ਜਿੰਨੇ ਸਾਡੇ ਭੋਗ ਭਰੇ ਜਾਂਦੇ, ਮਰਿਆਂ ਤੋਂ ਜੰਮਣ ਤੋਂ ਲੈ ਕੇ ਮਰਨ ਤੱਕ ਸਾਰੇ ਸੰਸਕਾਰ ਜਿੰਨੇ ਵੀ ਕੀਤੇ ਜਾਂਦੇ ਹੈਗੇ ਆ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਕੀਤੇ ਜਾਂਦੇ ਆ। ਸਾਡੀ ਸਾਂਝ ਹੈਗੀ ਆ, ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਇਕੱਲਿਆਂ ਦਾ ਥੋੜੀ ਆ। ਕੋਈ ਇੱਥੇ ਆ ਕੇ ਕੋਈ ਆਪਣੇ ਸਿਰ ਤੇ ਪੱਗ ਬੰਨ ਕੇ ਰਖੌਤੀ ਸਿੱਖ ਕਹਾ ਕੇ ਵੀ ਆ ਕੇ ਨਾਰੇ ਲਾ ਦੂਗਾ ਵੀ ਆ ਵੀ ਭਾਰਤੀ ਸੰਵਿਧਾਨ ਮੁਰਦਾਬਾਦ ਜਾਂ ਭਾਰਤ ਦੇਸ਼ ਮੁਰਦਾਬਾਦ, ਅਸੀਂ ਇਹਨਾਂ ਨੂੰ ਨਹੀਂ ਮੰਨਦੇ। ਇਹੋ ਜਿਹੇ ਲੋਕਾਂ ਨੂੰ ਐਸਜੀਪੀਸੀ ਇਹਨਾਂ ਨੂੰ ਪੰਥ ਚੋਂ ਛੇਕੇ। ਮੈਂ ਕਹਿੰਦਾ ਠੀਕ ਆ, ਬਾਦਲਾਂ ਨੂੰ ਸਜ਼ਾ ਦਿੱਤੀ ਆ, ਇਹਨਾਂ ਨੂੰ ਵੀ ਸਜ਼ਾ ਦਿਓ। ਇਹ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਪੰਥ ਦੇ ਆਗੂ, ਇਹ ਕਾਹਦੇ ਪੰਥ ਆ? ਇਹ ਕੋਈ ਪੰਥ ਨਹੀਂਗਾ। ਪੰਥ ਜਿਹੜਾ ਆਮ ਲੋਕਾਂ ਦੇ ਨਾਲ ਆ, ਉਹ ਲੋਕ ਜਿਨ੍ਹਾਂ ਨੂੰ ਇਹੋ ਜਿਹੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਪੰਥ ਉਹ ਆ ਜਿਹੜੇ ਸਿਰਫ ਧਰਮ ਦੀ ਗੱਲ ਕਰਦੇ ਆ, ਗੁਰੂਆਂ ਦੇ ਸਿਧਾਂਤਾਂ ਦੀ ਗੱਲ ਕਰਦੇ ਆ। ਗੁਰੂਆਂ ਨੇ ਕਦੇ ਨਹੀਂ ਕਿਹਾ ਸੀ ਵੀ ਵੰਡ ਪਾਓ। ਉਹਨਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੀ। ਅਰਦਾਸ ਦੇ ਵਿੱਚ ਵੀ ਤੁਸੀਂ ਦੇਖ ਲਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਇਹੋ ਜਿਹੇ ਲੋਕ ਮਨ ਡਰ ਕੇ ਉੱਠ ਕੇ ਕਹਿ ਦਿੰਦੇ ਆ ਜੀ ਅਸੀਂ ਨਹੀਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ। ਪਾਸਪੋਰਟ ਪਾੜ ਦੇਵੇ ਆਪਣਾ, ਉਹ ਆਪਣਾ ਆਧਾਰ ਕਾਰਡ ਪਾੜ ਦੇਵੇ, ਜਿੰਨੇ ਵੀ ਰਾਸ਼ਨ ਕਾਰਡ ਬਣੇ ਪਾੜੇ, ਵੋਟਰ ਕਾਰਡ ਪਾੜੇ, ਕਵੇ ਵੀ ਮੈਂ ਨਹੀਂ ਮੰਨਦਾ ਹੈਗਾ। ਕੋਈ ਗੱਲ ਨਹੀਂ, ਛੱਡ ਕੇ ਦੇਸ਼ ਨੂੰ ਚੱਲ ਜਾ ਭਰਾਵਾ, ਜਾਓ। ਅਸੀਂ ਨਹੀਂ ਕਹਿੰਦੇ ਦੇਸ਼ ਨੂੰ ਛੱਡ ਕੇ ਜਾਣ ਲਈ ਵੀ ਪਾਸਪੋਰਟ ਚਾਹੀਦਾ, ਉਹ ਵੀ ਤਾਂ ਸੰਵਿਧਾਨ ਦੇ ਤਹਿਤ ਹੀ ਬਣਿਆ ਹੋਇਆ। ਇਹੀ ਤਾਂ ਗੱਲ ਆ। ਜਾਣਾ ਹੈ ਜੀ, ਕੈਨੇਡਾ ਵੀ ਜਾਣਾ ਇਹਨਾਂ ਨੇ, ਅਮਰੀਕਾ ਵੀ ਜਾਣਾ, ਬਿਜ਼ਨਸ ਵੀ ਚਲਾਉਣੇ ਆ, ਆਪਣੇ ਨਿਆਣੇ ਸੇਵ ਕਰਨੇ ਆ, ਦੂਜੇ ਦੇ ਨਿਆਣਿਆਂ ਨੂੰ ਇਸ ਅੱਗ ਦੇ ਵਿੱਚ ਝੋਕਣਾ ਆ, ਠੀਕ ਹੈ। ਮੈਂ 5 ਬੰਦੇ ਇਹਨਾਂ ਦੇ ਬਾਈ ਨੇਮ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ 5 ਬੰਦੇ ਆ ਇਹ ਪਹਿਚਾਣ ਚ ਆ ਗਏ, ਇਹਨਾਂ ਦੇ ਪਰਚਾ ਦਰਜ ਕਰੋ। ਪਰ ਹਾਲੇ ਤੱਕ ਪਰਚਾ ਨਹੀਂ ਦਰਜ ਹੋਇਆ। ਕਿਉਂ? ਕਿਉਂਕਿ ਕਿਤੇ ਨਾ ਕਿਤੇ ਨਾ ਵੀ ਸਰਕਾਰਾਂ ਦੀ ਵਿੱਚ ਮਿਲੀ ਭੁਗਤ ਸਾਨੂੰ ਲੱਗ ਰਹੀ ਆ। ਔਰ ਇਹ ਮਿਲੀ ਭੁਗਤ ਦਾ ਖੁਲਾਸਾ ਅਸੀਂ ਜਲਦੀ ਕਰਾਂਗੇ। ਅਸੀਂ ਬਾਈ ਨੇਮ ਪੂਰਾ ਉਹਨਾਂ ਦਾ ਚਿੱਠਾ ਬਣਾ ਲਿਆ ਆ, ਵੀਡੀਓ ਫੁਟੇਜ ਆ ਗਈਆਂ ਆ, ਸਾਰੇ ਮੀਡੀਆ 'ਚ ਕਵਰ ਹੋਇਆ ਜੀ ਉਹਨਾਂ ਦਾ। ਉਹ ਕਿੱਦਾਂ ਅੰਦਰ ਘੁਸਣ ਲੱਗੇ ਆ। ਤੁਸੀਂ ਦੇਖੋ ਵੀ ਜਲੰਧਰ ਸ਼ਡਿਊਲ ਕਾਸਟਾਂ ਦੀ ਰਾਜਧਾਨੀ ਮੰਨਿਆ ਗਿਆ ਆ, ਠੀਕ ਹੈ ਜੀ। ਇੱਥੇ ਹਮੇਸ਼ਾ ਹੱਕ ਹਕੂਕ ਦੀ ਆਵਾਜ਼ ਉੱਠਦੀ ਆ। ਔਰ ਜੇਕਰ ਤੁਸੀਂ ਇੱਥੇ ਇਹ ਸੋਚਦੇ ਵੀ ਬਾਬਾ ਸਾਹਿਬ ਦੇ ਬੁੱਤ ਨੂੰ ਤੋੜ ਕੇ ਤੁਸੀਂ ਬਚ ਜਾਓਗੇ, ਮੈਂ ਕਹਿੰਦਾ ਵੀ ਇਹ ਕਿਹੜੀ ਭਾਸ਼ਾ ਨਾਲ ਸਮਝਣਾ ਚਾਹੁੰਦੇ ਆ। ਜੇ ਚਾਹੁੰਦੇ ਵੀ ਜਿਹੜੀ ਭਾਸ਼ਾ ਨਾਲ ਅਸੀਂ ਸਮਝਣਾ ਚਾਹੁੰਦੇ ਸੀ, ਉਸ ਭਾਸ਼ਾ ਨਾਲ ਸਮਝਾਉਣ ਨੂੰ ਇਹਨਾਂ ਨੂੰ ਤਿਆਰ ਹੈਗੇ ਆ। ਪਰ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਮੰਨਦੇ ਆ। ਔਰ ਜੇਕਰ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ, ਜੇ ਅਸੀਂ ਨਹੀਂ ਮੰਨਾਂਗੇ ਤਾਂ ਫਿਰ ਦੂਜਿਆਂ ਨੂੰ ਅਸੀਂ ਮੰਨਣ ਲਈ ਕਿਵੇਂ ਕਵਾਂਗੇ? ਇਸ ਕਰਕੇ ਅਸੀਂ ਅੱਜ ਜਿਹੜਾ ਸ਼ਾਂਤਮਈ ਬੰਦ ਰੱਖਿਆ ਆ। ਔਰ ਬਹੁਤ ਤੁਸੀਂ ਦੇਖ ਸਕਦੇ ਆ ਵੀ 12 ਵਜਣ ਵਾਲੇ ਆ, ਸ਼ਾਂਤਮਈ ਬੰਦ ਚੱਲ ਰਿਹਾ ਆ। ਕਿਸੇ ਨੇ ਕੋਈ ਬੈਰ ਵਿਰੋਧ ਨਹੀਂ ਕੀਤਾ ਹੈਗਾ, ਕੋਈ ਦੂਜੀ ਕਮਿਊਨਿਟੀ ਆ ਕੇ ਇੱਥੇ ਵਿਰੋਧ ਕਰਨੀ ਆਈ ਹੈਗੀ। ਹਰੇਕ ਬੰਦੇ ਨੇ ਇਹ ਕਿਹਾ ਆ ਵੀ ਜਿਹੜਾ ਘਟਨਾਵਾਂ ਹੋਈਆਂ ਆ ਉਹ ਗਲਤ ਹੋਈਆਂ ਆ। ਅਮਿਤ ਸ਼ਾਹ ਨੂੰ ਵੀ ਸਾਰੇ ਗਲਤ ਕਹਿ ਰਹੇ ਆ, ਜੋ ਇੱਥੇ ਮੰਡਹੂਣੀ ਕੀਤਾ ਆ ਉਹਨਾਂ ਨੂੰ ਵੀ ਸਾਰੇ ਗਲਤ ਕਹਿ ਰਹੇ ਆ, ਜੋ ਉੱਥੇ ਅੰਮ੍ਰਿਤਸਰ ਹੋਇਆ ਆ ਉਸ ਨੌਜਵਾਨ ਨੂੰ ਤਾਂ ਗਲਤ ਕਹਿ ਰਹੇ ਆ। ਹੁਣ ਉਹਨਾਂ ਦੀ ਮਦਰ ਦਾ ਬਿਆਨ ਆਇਆ ਆ, ਉਹ ਵੀ ਕਹਿੰਦੀ ਵੀ ਜੋ ਵੀ ਮੇਰੇ ਮੁੰਡੇ ਨੇ ਕੀਤਾ ਆ ਇਹ ਮਾੜਾ ਕੀਤਾ ਆ, ਵੀ ਇਹ ਦੁਬਈ ਗਿਆ। ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਵੀ ਦੁਬਈ ਜਾਂਦਾ ਇੱਧਰ ਆ ਕੇ ਕਿਹੜਾ ਦੁਬਈ ਤੋਂ ਸਿੱਖ ਕੇ ਆ ਜਾਂਦਾ ਕੁਝ। ਕਈ ਬੰਦੇ ਇਹੋ ਜਿਹੇ ਹੋ ਗਏ ਆ, ਜਾਂਦੇ ਬਾਹਰ ਪਤਾ ਨਹੀਂ ਕਿਹੜਾ ਫਤੂਰ ਭਰ ਕੇ ਆ ਜਾਂਦਾ, ਇੱਥੇ ਆ ਕੇ ਇਦਾਂ ਦੇ ਵਿਰੋਧ ਕਰਨ ਲੱਗ ਪੈਂਦੇ ਆ। ਸ਼ਡਿਊਲ ਕਾਸਟਾਂ ਦੀ ਪੰਥ ਦੀ ਇੱਕ ਸਾਂਝ ਰਹੀ ਆ, ਇਹ ਉਹ ਸਾਂਝ ਨੂੰ ਬਣਾਈ ਰੱਖਣ।
ਜੇਕਰ ਇਹ ਤੋੜਨਾ ਚਾਹੁੰਦੇ ਆ ਕੁਝ ਲੋਕ ਤੇ ਉਹ ਸਾਵਧਾਨ ਹੋ ਜਾਣ ਵੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਮੈਂ ਪੰਥ ਦੇ ਵੀ ਜਿਹੜੇ ਵੱਡੇ ਆਗੂ ਆ, ਜਥੇਦਾਰ ਸਾਹਿਬ ਬੈਠੇ ਅਕਾਲ ਤਖਤ, ਹੋਰ 5 ਜਥੇਦਾਰ ਸਾਹਿਬ ਬੈਠੇ ਆ, ਐਸਜੀਪੀਸੀ ਦੇ ਪ੍ਰਧਾਨ ਬੈਠੇ ਆ, ਹੋਰ ਇਹਨਾਂ ਦੇ ਆਗੂ ਸਾਹਿਬਾਨ ਹੈਗੇ ਆ, ਵੀ ਤੁਸੀਂ ਇਹਨਾਂ ਦਾ ਸਹਿਯੋਗ ਨਾ ਕਰੋ, ਇਹਨਾਂ ਦਾ ਵਿਰੋਧ ਕਰੋ, ਇਹੋ ਜਿਹੇ ਬੰਦਿਆਂ ਨੂੰ ਪੰਥ ਦੇ ਵਿੱਚੋਂ ਬਾਹਰ ਕੱਢੋ, ਇਹਨਾਂ ਨੂੰ ਤਨਖਾਹੀਆ ਕਰਾਰ ਕਰੋ। ਜੇ ਤੁਹਾਡੀਆਂ ਤਨਖਾਹਾਂ ਨੂੰ ਵੀ ਨਹੀਂ ਮੰਨਦੇ ਹੈਗੇ ਤੇ ਇਹੋ ਜਿਹਿਆਂ ਨੂੰ ਫਿਰ ਰੱਖਣ ਦਾ ਫਾਇਦਾ ਕੀ ਆ? ਸਿਰਫ ਪੱਗ ਬੰਨ੍ਹ ਲੈਣ ਨਾਲ ਉਹ ਸਿੱਖ ਨਹੀਂ ਕਹਾਉਂਦਾ ਹੈਗਾ। ਸਿੱਖ ਰੀਤੀ ਰਿਵਾਜਾਂ ਨੂੰ ਮੰਨਣਾ ਪਊਗਾ, ਗੁਰੂਆਂ ਦੇ ਸਿਧਾਂਤਾਂ ਨੂੰ ਮੰਨਣਾ ਪਊਗਾ। ਜੇਕਰ ਉਹ ਗੁਰੂਆਂ ਦੇ ਸਿਧਾਂਤਾਂ ਨੂੰ ਨਹੀਂ ਮੰਨਣਗੇ ਤੇ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਇਹ ਵੈਰ ਤੇ ਨਫ਼ਰਤ ਦੀ ਜਿਹੜੀ ਭਾਵਨਾ ਹੈ ਹੋਰ ਵਧੂਗੀ। ਅਸੀਂ ਇਹ ਕਲੈਸ਼ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਹੈਗੇ, ਔਰ ਕਲੈਸ਼ 'ਚ ਉਹ ਵੀ ਨਹੀਂ ਆਉਣਾ ਚਾਹੁੰਦੇ ਹੈਗੇ। ਸੋ ਦੋਨੇ ਧਿਰਾਂ ਨੂੰ ਜੇ ਕੋਈ ਗੱਲਬਾਤ ਹੈਗੀ ਆ ਤੇ ਆਪਸ 'ਚ ਬੈਠ ਕੇ ਕਰ ਲੈਣੀ ਚਾਹੀਦੀ ਆ। ਪਰ ਇਹੋ ਜਿਹਾ ਅਪਮਾਨ ਨਾ ਤਾਂ ਉਹ ਆਪਣੇ ਰਹਿਬਰਾਂ ਦਾ ਕਰ ਸਕਦੇ ਆ, ਨਾ ਅਸੀਂ ਕਿਸੇ ਦਾ ਕਰ ਸਕਦੇ ਹੈਗੇ ਆ। ਇਹ ਬਰਦਾਸ਼ਤ ਵੀ ਨਹੀਂ ਕੀਤਾ ਜਾਊਗਾ। ਸੋ ਕੱਲ ਬੀਬੀ ਜਗੀਰ ਕੌਰ ਦਾ ਵੀ ਬਿਆਨ ਆਇਆ ਆ, ਉਹਨੇ ਵੀ ਇਹੀ ਗੱਲ ਕਹੀ ਆ ਵੀ ਇਹ ਘਟਨਾ ਮੰਦਭਾਗੀ ਆ, ਵੀ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ ਆ। ਠੀਕ ਹੈ, ਚਲੋ ਮੈਂ ਉਹਨਾਂ ਦੇ ਕੁਝ ਪੁਰਾਣੇ ਬਿਆਨਾਂ ਨਾਲ ਅੱਜ ਤੁਲਨਾ ਨਹੀਂ ਕਰਦਾ। ਕਹਿੰਦੇ ਵੀ ਦੇਰ ਆਏ ਦਰੁਸਤ ਆਏ। ਅੱਜ ਉਹਨਾਂ ਨੂੰ ਇਹ ਹੋਸ਼ ਆਈ ਆ ਵੀ ਉਹ ਜੋ ਕੁਝ ਵੀ ਹੈਗੇ ਆ, ਇਲੈਕਸ਼ਨਾਂ ਆਉਣੀ ਲੜੀਆਂ ਆ, ਐਸਜੀਪੀਸੀ ਦੇ ਪ੍ਰਧਾਨ ਰਹੇ ਆ, ਭਾਰਤ ਦੇਸ਼ ਦੇ ਸੰਵਿਧਾਨ ਦੀ ਬਦੌਲਤ ਰਹੇ ਆ। ਮੈਂ ਮੰਨਦਾ ਵੀ ਜੇਕਰ ਤੁਹਾਡਾ ਕਿਸੇ ਦਾ ਕੋਈ ਸੰਵਿਧਾਨ ਪ੍ਰਤੀ ਕੋਈ ਸ਼ਿਕਵਾ ਹੈਗਾ ਆ, ਸੰਵਿਧਾਨ ਦੇ ਵਿੱਚ 100 ਤੋਂ ਵੱਧ ਸੋਧਾਂ ਪਹਿਲਾਂ ਵੀ ਹੋ ਚੁੱਕੀਆਂ ਆ, ਜੇਕਰ ਕੋਈ ਸ਼ਿਕਵਾ ਹੈਗਾ ਆ ਤਾਂ ਤੁਸੀਂ ਆਪਣਾ ਸ਼ਿਕਵਾ ਕਰ ਲਓ, ਪਾਰਲੀਮੈਂਟ ਵਿੱਚ ਉਹਦੇ ਵਿੱਚ ਸੋਧ ਕਰਾ ਲਓ। ਪਰ ਤੁਸੀਂ ਬਾਬਾ ਸਾਹਿਬ ਦੇ ਬੁੱਤ ਨੂੰ ਤੋੜੋਗੇ, ਸਾਡੇ ਪ੍ਰਮਾਤਮਾ ਦੇ ਬੁੱਤ ਨੂੰ ਤੋੜੋਗੇ ਤੇ ਇਹ ਫਿਰ ਜਿਹੜਾ ਬਰਦਾਸ਼ਤ ਆ ਉਹ ਨਹੀਂ ਕੀਤਾ ਜਾਊਗਾ। ਇਹਦਾ ਫਿਰ ਵਿਰੋਧ ਦੇਖਣ ਨੂੰ ਮਿਲੂਗਾ। ਬਹੁਤ ਬਹੁਤ ਸ਼ੁਕਰੀਆ। ਜੇ ਕੱਲ ਇੱਕ ਛੋਟੀ ਭਾਈ, ਜੇ ਕੱਲ ਦੀ ਘਟਨਾ ਦੀ ਅਸੀਂ ਗੱਲ ਕਰੀਏ ਤਾਂ ਸਾਥੀਓ, ਜੋ ਬੜੀ ਦੁਖਦਾਈ ਘਟਨਾ ਹੈ ਵੀ ਪੌੜੀ ਉੱਥੇ ਕਿਵੇਂ ਪਹੁੰਚੀ ਹੈ, ਉਹ ਕਿਸੇ ਇੱਕ ਪਰਸਨ ਦਾ ਇਹ ਨਹੀਂ ਹੋ ਸਕਦਾ। ਕੁਝ ਲੋਕ ਕਹਿ ਰਹੇ ਨੇ ਕਿ ਉਹ ਉਸ ਤੋਂ ਪਹਿਲਾਂ ਉੱਥੇ ਜਿਹੜੇ ਸਮਾਗਮ ਹੋਏ ਉਹ ਚੱਕੀ ਹੀ ਨਹੀਂ ਗਈ, ਉੱਥੇ ਹੀ ਰਹਿਤੀ, ਜਿਸ ਤੋਂ ਬਾਅਦ ਉਹਨੇ ਕਰ ਲਿਆ। ਮਤਲਬ ਕਿ ਇਹ ਤਾਂ ਪੱਕਾ ਹੈ ਕਿ ਇਹ ਸਾਜ਼ਿਸ਼ ਦੇ ਤਹਿਤ ਇਹ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਉਹ ਸ਼ਰਾਰਤੀ ਅਨਸਰ ਇਹ ਨੋਟ ਕਰ ਲੈਣ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਦੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਉਹ ਠੇਸ ਨਹੀਂ ਪਹੁੰਚਾ ਸਕਦੇ। ਬਹੁਤ ਕਈ ਵਰਿਆਂ ਤੋਂ ਉਹਨਾਂ ਨੇ ਬਹੁਤ ਸਾਜ਼ਿਸ਼ਾਂ ਕੀਤੀਆਂ, ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਇੱਥੇ ਦੇ ਭਾਈਚਾਰੇ ਨੂੰ, ਪੰਜਾਬ ਦੇ ਭਾਈਚਾਰੇ ਨੂੰ, ਗੁਰੂਆਂ ਪੀਰਾਂ ਦੇ ਇਸ ਧਰਤੀ ਤੇ ਇਹਦੀ ਭਾਈਚਾਰਕ ਸਾਂਝ ਨੂੰ ਨਹੀਂ ਤੋੜ ਸਕੇ। ਇਹ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਮਾਨਸ ਕੀ ਜਾਤ ਏਕ ਹੈ ਪਹਿਚਾਨ ਵੋ। ਇਸ ਨੂੰ ਸਾਰੇ ਹੀ ਇਸ ਪੰਜਾਬ ਦੇ ਵਾਸੀ ਮੰਨਦੇ ਨੇ ਤੇ ਇਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ, ਇਹ ਮਨੁੱਖਤਾ ਨੂੰ ਦਿਲ ਦੇ ਵਿੱਚ ਵਸਾ ਕੇ ਬੈਠੇ ਨੇ। ਇਹ ਕਦੇ ਵੀ ਸ਼ਰਾਰਤੀ ਅਨਸਰ 100 ਸਾਲ ਪਹਿਲਾਂ ਵੀ ਲਾਏ ਆ ਤੇ ਹੋਰ ਵੀ ਸੈਂਕੜੇ ਸਾਲ ਲਾ ਲੈਣ, ਉਹ ਇਸ ਭਾਈਚਾਰਕ ਸਾਂਝ ਨੂੰ, ਆਪਸ ਪੰਜਾਬ ਦੇ ਪਿਆਰ ਨੂੰ ਉਹ ਨਹੀਂ ਤੋੜ ਸਕਦੇ। ਤੁਹਾਨੂੰ ਕੀ ਲੱਗਦਾ ਇਹ ਕਿਸੇ ਡਿਜ਼ਾਈਨ ਦਾ ਪਾਰਟ ਹੈ? ਲਗਾਤਾਰ 2-3 ਵਾਰੀ ਇਹੋ ਜਿਹੀਆਂ ਘਟਨਾਵਾਂ ਹੋ ਜਾਣੀਆਂ। ਅਸੀਂ ਆਏ ਦਿਨ ਬੇਅਦਬੀਆਂ ਵੀ ਹੁੰਦੀਆਂ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਹੁੰਦੀ ਹੈ, ਪਰ ਉਹਦੇ 'ਚ ਇਨਸਾਫ ਬਹੁਤ ਦੂਰ ਚਲੇ ਜਾਂਦਾ ਹੈ। ਅੱਜ ਤੱਕ ਵੀ ਲੋਕ ਉਡੀਕ ਰਹੇ ਨੇ, ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ 'ਚ ਵੀ ਤੁਸੀਂ ਇਨਸਾਫ ਮੰਗ ਰਹੇ ਹੋ, ਤੁਹਾਨੂੰ ਕੋਈ ਉਮੀਦ ਦੀਦੀ ਹੈ? ਦੇਖੋ ਸਾਰੇ ਸਾਥੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਦਾਂ ਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਇਹ ਸਾਜ਼ਿਸ਼ ਦੇ ਤਹਿਤ ਹੁੰਦੀਆਂ, ਔਰ ਇੱਕ ਤਰ੍ਹਾਂ ਦਾ ਨਾ ਇੱਕ ਵਰਗ ਨੂੰ, ਉਹਦੀ ਪਾਵਰ ਨੂੰ, ਉਹਦੀ ਸਮਝਦਾਰੀ ਨੂੰ, ਉਹਦੇ ਏਕੇ ਨੂੰ ਪਰਖਣ ਦੀ ਇੱਕ ਟੈਸਟ ਲੈਂਦੇ ਆ। ਮੈਂ ਨਾਪਦੇ ਨੇ। ਜੀ ਬਿਲਕੁਲ ਜੀ। ਸੋ ਇਹ ਤੁਸੀਂ ਗੱਲਾਂ ਬਾਤਾਂ ਸਾਰੀਆਂ ਸੁਣੀਆਂ ਨੇ। ਕੀ ਲੱਗਦਾ ਹੈ ਇੱਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ? ਇੱਧਰ ਵੀ ਦੇਖ ਸਕਦੇ ਹੋ ਕਿ ਲਗਾਤਾਰ ਸਾਰੇ ਲੋਕ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਆਪਣੇ ਆਪਣੇ ਢੰਗ ਦੇ ਨਾਲ। ਸ਼ਾਂਤਮਈ ਪ੍ਰਦਰਸ਼ਨ ਇਸ ਸਮੇਂ ਚੱਲ ਰਿਹਾ ਹੈ। ਬੰਦ ਦੀ ਕਾਲ ਜਿਹੜੀ ਸੀ ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ।